ਆਪਾਂ ਜਿੱਥੇ ਇਹ ਜਗ੍ਹਾ ਤੇ ਖੜੇ ਆ, ਇਹ ਹੜੱਪਾ ਸਿਵਲਾਈਜੇਸ਼ਨ ਜਿਹਨੂੰ ਆਪਾਂ ਸਿੰਧੂ ਘਾਟੀ ਦੀ ਸਭਿਅਤਾ ਵੀ ਪੜ੍ਹਦੇ ਆ ਰਹੇ ਆ। ਉਹ ਕਹਿੰਦੇ ਨੇ ਕਿ ਜਿਵੇਂ ਆਪਣੇ ਆਪ ਨੂੰ ਜਾਣਨ ਲਈ ਆਪਣੇ ਇਤਿਹਾਸ ਨੂੰ ਜਾਣਨਾ ਜ਼ਰੂਰੀ ਹੈ। ਤੇ ਅੱਜ ਇੱਥੇ ਦੇਖ ਕੇ, ਜਿਵੇਂ ਹੁਣ ਤੁਸੀਂ ਵੀਡੀਓ 'ਚ ਵੀ ਦੇਖਿਆ ਹੋਣਾ, ਕਿ ਪੁਰਾਣੀਆਂ ਇੱਟਾਂ ਜਾਂ ਪੁਰਾਣੇ ਖੂਹ ਜਾਂ ਪੁਰਾਣੀਆਂ ਨਾਲੀਆਂ, ਇਹ ਤੋਂ ਪਤਾ ਲੱਗਦਾ ਕਿ ਸਭਿਅਤਾ ਜਿਹੜੀ ਆਲਮੋਸਟ 4000 ਸਾਲ ਪਹਿਲਾਂ, ਉਸ ਜ਼ਮਾਨੇ ਦੇ ਲੋਕ ਕਿੰਨੇ ਸੱਭਿਅਕ ਤੇ ਕਿੰਨੀ ਸਿਵਲਾਈਜ਼ ਜਿਹੜੀ ਆਪਣੀ ਕਮਿਊਨਿਟੀ ਸੀ। ਜ਼ਿਆਦਾ ਇੰਪੋਰਟੈਂਟ ਗੱਲ ਇਹ ਹੈ ਕਿ ਸਾਡੇ ਪੰਜਾਬ ਦਾ ਹਿੱਸਾ। ਕਈ ਵਾਰ ਆਪਾਂ ਜਦੋਂ ਇਤਿਹਾਸ ਦੇ ਵਿੱਚ ਸਿੰਧੂ ਘਾਟੀ ਦੀ ਸਭਿਅਤਾ ਪੜ੍ਹਦੇ ਹਾਂ, ਸਾਡੇ ਖਿਆਲ 'ਚ ਨਹੀਂ ਆਉਂਦਾ ਕਿ ਇਹ ਸਾਡਾ ਪੰਜਾਬ ਦਾ ਇਤਿਹਾਸ ਜਿਹੜਾ ਹੈ ਇੱਥੋਂ ਸ਼ੁਰੂ ਹੁੰਦਾ। ਸਾਡਾ ਪੰਜਾਬ ਦਾ ਇਤਿਹਾਸ ਕੋਈ ਪਾਰਟੀਸ਼ਨ ਤੋਂ ਬਾਅਦ ਨਹੀਂ ਸ਼ੁਰੂ ਹੁੰਦਾ। ਸਾਡੇ ਪੰਜਾਬ ਦਾ ਇਤਿਹਾਸ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਨਹੀਂ ਸ਼ੁਰੂ ਹੁੰਦਾ, ਜਾਂ ਉਸ ਤੋਂ ਪਹਿਲਾਂ ਜਿੱਥੇ ਸਾਡੇ ਧਰਮਾਂ ਦੀ ਸ਼ੁਰੂਆਤ ਹੁੰਦੀ ਹੈ। ਸਾਡਾ ਪੰਜਾਬ ਦਾ ਇਤਿਹਾਸ ਉੱਥੋਂ ਨਹੀਂ ਸ਼ੁਰੂ ਹੁੰਦਾ, ਉਸ ਤੋਂ ਵੀ ਪਿੱਛੇ, ਜਿੱਥੇ ਸਿਕੰਦਰ ਦੇ ਹਮਲੇ ਵੇਲੇ ਸਾਡੇ ਇੱਕ ਪੰਜਾਬੀ ਰਾਜੇ ਪੋਰਸ ਨੇ ਜਿਹੜਾ ਮੁਕਾਬਲਾ ਕੀਤਾ ਸੀ, ਉਸ ਤੋਂ ਵੀ ਪਿੱਛੇ ਜਾ ਕੇ ਇਹ ਜਿਹੜੀ ਸਭਿਅਤਾ, ਇੱਥੋਂ ਸਾਡੇ ਪੰਜਾਬ ਦੀ ਸ਼ੁਰੂਆਤ ਜਿਹੜੀ ਸਾਡੇ ਕੋਲ ਡਾਕੂਮੈਂਟਡ ਹੈ। ਸੋ ਆਪਣੇ ਆਪ ਨੂੰ ਸਮਝਣ ਲਈ, ਸਾਡੇ ਪੰਜਾਬ ਦੇ ਇਤਿਹਾਸ ਨੂੰ ਸਮਝਣ ਲਈ, ਉਸ ਜ਼ਮਾਨੇ ਦੇ ਲੋਕਾਂ ਦੇ ਜਿਹੜਾ ਉਹਨਾਂ ਦੀ ਅਕਲ ਜਾਂ ਉਹਨਾਂ ਦੀ ਸਿਆਣਪ ਦਾ ਤੁਸੀਂ ਨਮੂਨਾ ਦੇਖੋ ਕਿ ਕਿੰਨੀ ਸਫਾਈ ਤੇ ਕਿਸ ਤਰੀਕੇ ਦਾ ਸਿਸਟਮ ਉਹ ਬਣਾਇਆ ਗਿਆ ਸੀ। ਉਸ ਤੋਂ ਅਗਲੀ ਗੱਲ ਇਹ ਆਉਂਦੀ ਕਿ ਸਾਨੂੰ ਜਿਹੜੇ ਅੰਗਰੇਜ਼ਾਂ ਦੇ ਰਾਜ ਵੇਲੇ ਹੋਰ ਜੋ ਕੁਝ ਚੰਗਾ ਮਾੜਾ ਹੋਇਆ, ਪਰ ਇੱਕ ਗੱਲ ਦੀ ਆਪਾਂ ਨੂੰ ਜ਼ਰੂਰ ਉਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਇਸ ਪੂਰੀ ਸਭਿਅਤਾ ਦਾ ਪਤਾ ਹੀ ਨਹੀਂ ਸੀ ਲੱਗਣਾ ਜੇ ਕਿਤੇ ਜਦੋਂ ਇੱਥੇ ਰੇਲਵੇ ਲਾਈਨ ਨਿਕਲ ਰਹੀ ਸੀ ਤੇ ਉਸ ਵੇਲੇ ਦੇ ਅੰਗਰੇਜ਼ ਅਫਸਰ ਨੇ ਕੁਛ ਇੱਟਾਂ ਦੇਖੀਆਂ, ਉਹਨੂੰ ਪਤਾ ਲੱਗਾ। ਨਹੀਂ ਤਾਂ ਲੋਕਲ ਲੋਕਾਂ ਨੇ ਇੱਥੋਂ ਦੀ ਇੱਟਾਂ ਪੱਟ ਕੇ ਆਪਣੇ ਘਰਾਂ ਨੂੰ ਲਾਉਂਦੇ ਸੀ, ਪਤਾ ਨਹੀਂ ਸੀ ਕੀ ਚੀਜ਼ ਆ। ਇਸੇ ਤਰ੍ਹਾਂ ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਕੁਝ ਥਾਵਾਂ ਤੇ ਖੁਦਾਈ ਹੋਈ ਹੈ, ਉੱਥੋਂ ਦੀ ਪੁਰਾਣੀ ਸਭਿਅਤਾ ਦਾ ਪਤਾ ਲੱਗਿਆ। ਉੱਥੇ ਵੀ ਜਿਵੇਂ ਉੱਚਾ ਪਿੰਡ ਦੇ ਕੋਲ ਆ, ਉੱਥੇ ਵੀ ਲੋਕ ਇੱਟਾਂ ਪੱਟ ਕੇ ਆਪਣੇ ਘਰਾਂ 'ਚ ਹੋਰ ਵਰਤੋਂ 'ਚ ਲਿਆਉਂਦੇ ਹੁੰਦੇ ਸੀ। ਤੇ ਉਦੋਂ 1920-25 ਦੇ ਨੇੜੇ ਜੋ ਅੰਗਰੇਜ਼ ਅਫਸਰ ਨੇ ਫਿਰ ਉਸ ਤੋਂ ਅੱਗੇ ਆਰਕੀਓਲੋਜੀ ਦਾ ਜਿਹੜਾ ਡਿਪਾਰਟਮੈਂਟ ਹੈ, ਵਰਲਡ ਲੈਵਲ ਤੇ ਵਰਲਡ ਬੈਂਕ ਨੇ ਵੀ ਇਹਨੂੰ ਸਪੋਰਟ ਕੀਤਾ ਤੇ ਹੁਣ ਇੱਕ ਬੜਾ ਵੱਡਾ ਮਿਊਜ਼ੀਅਮ ਹੈ। ਤੇ ਅਸੀਂ ਅੱਜ ਦੇਖ ਰਹੇ ਤੇ ਲੋਕਲ ਸਕੂਲਾਂ ਦੇ ਬੱਚੇ ਆਏ ਹੋਏ ਨੇ, ਕੁਝ ਫੀ ਹੈਗੀ ਹੈ ਇੱਥੇ ਅੰਦਰ ਆਉਣ ਲਈ। ਗੱਡੀਆਂ ਦੀ ਜਿਹੜੀ ਹੈ ਉਹ ਸਹੂਲਤ ਮੁਹੱਈਆ, ਜਿਹੜੇ ਕੋਈ ਆਪ ਨਹੀਂ ਤੁਰ ਫਿਰ ਸਕਦੇ, ਜਾਣ ਲਈ ਬੜੇ ਵਧੀਆ ਸੜਕਾਂ ਬਣੀਆਂ ਹੋਈਆਂ ਛੋਟੀਆਂ ਇੱਟਾਂ ਦੀਆਂ, ਤੇ ਬਹੁਤ ਵਧੀਆ ਸਿਸਟਮ ਹੈ। ਤੇ ਆਪਾਂ ਜਦੋਂ ਵੀ ਚੜ੍ਹਦੇ ਪੰਜਾਬ ਤੋਂ ਜਾਂ ਬਾਹਰੋਂ ਕਦੀ ਆਉਂਦੇ ਆ ਤੇ ਆਪਾਂ ਨੂੰ ਇੱਥੇ ਆ ਕੇ ਵੀ ਦੇਖਣਾ ਚਾਹੀਦਾ। ਮੇਰੇ ਨਾਲ ਪੰਜਾਬੀ ਪ੍ਰਚਾਰ ਵਾਲੇ ਅਹਿਮਦ ਰਜ਼ਾ ਪੰਜਾਬੀ ਜੀ ਨੇ, ਤੇ ਰਜ਼ਾ ਸਾਹਿਬ ਦੇਖੋ ਤੁਹਾਡੇ ਦੇਖਦਿਆਂ ਏਰੀਆ ਕਿੰਨਾ ਡਿਵੈਲਪ ਹੋਇਆ। ਬਿਲਕੁਲ, ਜਿਹੜੀ ਗੱਲ ਤੁਸੀਂ ਕਰ ਰਹੇ ਸੀ, ਥੋੜਾ ਜਿਹਾ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੰਨੀ ਅਮੀਰ ਸਿਵਲਾਈਜੇਸ਼ਨ ਦੇ ਮਾਲਿਕ ਲੋਕ ਆ। ਬਿਲਕੁਲ, ਅੱਜ ਤੇ ਪੰਜਾਬੀਆਂ ਨੂੰ ਸ਼ਾਇਦ ਡੱਗੇ ਤੇ ਪਤਾ ਨਹੀਂ ਕੀ ਕਹਿ ਦਿੱਤਾ ਜਾਂਦਾ ਹੈ, ਲੇਕਿਨ ਜਦੋਂ ਅਸੀਂ ਆਉਂਦੇ ਹਾਂ, ਅਸੀਂ ਹੜੱਪੀਅਨ ਸਿਵਲਾਈਜੇਸ਼ਨ ਦੇ ਅੱਜ ਖਾਸ ਉਸ ਥਾਂ ਤੇ ਖੜੇ ਹਾਂ ਜਿੱਥੋਂ ਇਹ ਕੰਮ ਸ਼ੁਰੂ ਹੁੰਦਾ ਹੈ। ਇੰਡਸ ਘਾਟੀ ਜਾਂ ਇੰਡਸ ਸਿਵਲਾਈਜੇਸ਼ਨ, ਇਹ ਬਾਅਦ ਦੇ ਨਾਮ ਦਿੱਤੇ ਗਏ ਔਰ ਉਹ ਵੀ ਇੱਕ ਖਾਸ ਸੋਚ ਦੇ ਤਹਿਤ ਦਿੱਤੇ ਜਾ ਰਹੇ ਹਨ। ਦੁਨੀਆ ਜਹਾਨ ਦਾ ਅਸੂਲ ਹੈ ਕਿ ਕਿਸੇ ਵੀ ਸਿਵਲਾਈਜੇਸ਼ਨ ਨੂੰ ਜਦੋਂ ਤੁਸੀਂ ਖੋਜਦੇ ਹੋ ਤੇ ਜਿਹੜੀ ਪਹਿਲੀ ਸਾਈਟਸ ਖੋਜੀ ਜਾਂਦੀ ਹੈ ਉਸ ਦੇ ਨਾਮ ਤੋਂ ਪੂਰੀ ਸਿਵਲਾਈਜੇਸ਼ਨ ਉਹ ਅਖਵਾਉਂਦੀ ਹੈ। ਲੇਕਿਨ ਅੱਜ ਸ਼ਾਇਦ ਹੜੱਪਾ ਨੂੰ ਥੋੜਾ ਜਿਹਾ ਪਿੱਛੇ ਕਰਕੇ ਤੇ ਬਾਕੀ ਸਾਰੀਆਂ ਥਾਵਾਂ ਨੂੰ ਅੱਗੇ ਲਿਜਾਇਆ ਜਾ ਰਹੀ ਹੈ। ਉਹਦੇ ਅੰਦਰ ਜਿਵੇਂ ਕਿ ਇੱਥੋਂ ਦੀ ਪੰਜਾਬ ਸਰਕਾਰ ਹੈ, ਆਰਕੀਓਲੋਜੀ ਡਿਪਾਰਟਮੈਂਟ ਹੈ, ਉਹਨੇ ਬਹੁਤ ਚੰਗਾ ਕੰਮ ਕੀਤਾ ਹੈ। ਅਸੀਂ ਇੱਥੇ ਆ ਕੇ ਦਿਲ ਖੁਸ਼ ਵੀ ਹੁੰਦਾ ਹੈ, ਲੇਕਿਨ ਇਸ ਤੋਂ ਅੱਗੇ ਵੀ ਥੋੜਾ ਹੋਰ ਜਾਣ ਦੀ ਲੋੜ ਹੈ। ਦੇਖੋ, ਜੋ ਇੱਥੇ ਖੁਦਾਈ ਹੋਈ, ਜੋ ਇੱਥੇ ਸਾਰਾ ਕੁਝ ਹੋ ਚੁੱਕਾ ਹੈ, ਇਹ ਬਹੁਤ ਪਹਿਲੇ ਦਾ ਹੋ ਚੁੱਕਾ ਹੈ। ਉਸ ਤੋਂ ਬਾਅਦ ਹੁਣ ਇੱਥੇ ਕੱਖ ਨਹੀਂ ਹੋ ਰਿਹਾ। ਲੋੜ ਇਸ ਗੱਲ ਦੀ ਹੈ ਕਿ ਇਸ ਨੂੰ ਹੋਰ ਖੋਜਿਆ ਜਾਵੇ ਔਰ ਉਸ ਅਮੀਰਤਾ ਤੇ ਮਾਣ ਕੀਤਾ ਜਾਵੇ ਕਿ ਅਸੀਂ 4000 ਸਾਲ ਪਹਿਲੇ, 5000 ਸਾਲ ਪਹਿਲੇ, 6000 ਸਾਲ ਪਹਿਲੇ ਅਸੀਂ ਦੁਨੀਆ ਨੂੰ ਕੀ ਐਕਸਪੋਰਟ ਕਰ ਰਹੇ ਸੀ, ਕੀ ਦੇ ਰਹੇ ਸੀ ਪੂਰੀ ਦੁਨੀਆ ਨੂੰ। ਉਸ ਵੇਲੇ ਦੀਆਂ ਜਿਹੜੀਆਂ 3 ਰਿਚ ਸਿਵਲਾਈਜੇਸ਼ਨ ਹਨ, ਉਹਦੇ ਵਿੱਚੋਂ ਸ਼ਾਇਦ, ਕਿਉਂਕਿ ਅਜੇ ਇਹ ਤੈਅ ਨਹੀਂ ਹੋ ਪਾਇਆ, ਸਭ ਤੋਂ ਜ਼ਿਆਦਾ ਜਿਹੜਾ ਚੀਜ਼ਾਂ ਜਾ ਰਹੀਆਂ ਸਨ ਉਹ ਸਾਡੀ ਇਸ ਵੈਲੀ ਤੋਂ ਜਾ ਰਹੀਆਂ ਸੀ, ਇਸ ਵਾਦੀ ਤੋਂ ਜਾ ਰਹੀਆਂ ਸੀ, ਪੰਜਾਬ ਤੋਂ ਜਾ ਰਹੀਆਂ ਸੀ। ਫਿਰ ਜਿਹੜਾ ਇੱਕ ਫੁੱਲ ਸਟਾਪ ਲਾ ਦਿੱਤਾ ਜਾਂਦਾ ਹੈ ਇਹ ਕਹਿ ਕੇ ਕਿ ਹੜੱਪੀਅਨ ਸਿਵਲਾਈਜੇਸ਼ਨ ਜਾਂ ਇੰਡਸ ਸਿਵਲਾਈਜੇਸ਼ਨ ਤਬਾਹ ਹੋ ਗਈ, ਲੋਕ ਮਰ ਗਏ ਔਰ ਇੱਥੇ ਪਤਾ ਨਹੀਂ ਜਿਹੜੇ ਬਾਅਦ ਵਿੱਚ ਆਉਣ ਵਾਲੇ ਨੇ ਕਿਸੇ ਹੋਰ ਦੇਸ਼ ਤੋਂ ਆ ਕੇ ਵਸੇ।
ਇਹ ਭੁਲੇਖਾ ਵੀ ਦੂਰ ਕਰਨ ਦੀ ਲੋੜ ਹੈ ਕਿ ਅੱਜ ਵੀ ਇੱਥੋਂ ਦੇ ਵਾਰਿਸ ਹੀ ਉੱਥੇ ਵੱਧ ਰਹੇ ਨੇ। ਇਹ ਹੋ ਸਕਦਾ ਹੈ ਕਿ ਵਕਤੀ ਮੁਸੀਬਤ ਦਾ ਕਰਕੇ ਲੋਕ ਕਿਤੇ ਸਾਈਡਸ ਤੇ ਹੋਏ ਹੋਣ, ਲੇਕਿਨ ਜਿਨ੍ਹਾਂ ਦਾ ਦੇਸ਼ ਹੁੰਦਾ ਹੈ ਉਹ ਜ਼ਿਆਦਾ ਦੂਰ ਉਸ ਤੋਂ ਨਹੀਂ ਰਹਿੰਦੇ। ਨਹੀਂ ਜਾਂਦੇ। ਇਹ ਇੰਜ ਹੀ ਹੈ ਜਿਵੇਂ ਪਾਰਟੀਸ਼ਨ ਤੋਂ ਪਹਿਲੇ ਜਿਨ੍ਹਾਂ ਦੇ ਦੇਸ਼ ਆਏ ਸਨ, ਅੱਜ ਖੁੱਲੀ ਆਜ਼ਾਦੀ ਦੇ ਦਿੱਤੀ ਜਾਵੇ ਲੋਕਾਂ ਨੂੰ ਇੱਥੇ ਆਉਣ ਦੀ, ਕੋਈ ਵੀਜ਼ਿਆਂ ਦੇ ਵਿੱਚ ਮੁਸ਼ਕਲਾਤ ਨਾ ਹੋਣ, ਇਹ ਕਹਿ ਦਿੱਤਾ ਜਾਵੇ ਕਿ ਚੜ੍ਹਦੇ ਪੰਜਾਬ ਵਾਲੇ ਇੱਥੇ ਆ ਕੇ ਰਹਿ ਸਕਦੇ ਨੇ, ਇੱਥੋਂ ਵਾਲੇ ਉੱਥੇ ਜਾ ਕੇ ਰਹਿ ਸਕਦੇ ਨੇ, ਤੇ ਲੋਕ ਚੌਥੀ ਨਸਲ ਤੀਜੀ ਨਸਲ ਉਹ ਉੱਥੇ ਜਾ ਕੇ ਲਾਜ਼ਮੀ ਰਹੇਗੀ। ਤੇ ਉਹ ਪੰਜਾਬ ਜਿੱਥੇ ਖੇਤੀ ਹੋ ਰਹੀ ਸੀ, ਜਿੱਥੇ ਕਣਕ ਤੋਂ ਅੱਗੇ ਆਪਾਂ ਜਾਵਾਂਗੇ ਉੱਥੇ ਗੱਲਿਆਂ ਦੇ ਨਿਸ਼ਾਨ ਅਜੇ ਵੀ ਜਿੱਥੇ ਕਣਕ ਸੰਭਾਲੀ ਜਾਂਦੀ ਸੀ। ਇਤਨੇ ਖੁਸ਼ਹਾਲ ਦੇਸ਼ ਨੂੰ ਵਕਤੀ ਤੌਰ ਤੇ ਮੁਸੀਬਤ ਆ ਵੀ ਗਈ ਹੈ ਤੇ ਲੋਕ ਬਾਹਰੋਂ ਤੇ ਨਹੀਂ ਆਏ ਹੋਣੇ, ਕੋਈ ਉਸ ਵੇਲੇ ਦਾ ਕੋਈ ਮੀਡੀਆ ਇਤਨਾ ਮਜ਼ਬੂਤ ਤੇ ਨਹੀਂ ਸੀ, ਕੋਈ ਇਸ ਤਰੀਕੇ ਦੀ ਕਮਿਊਨੀਕੇਸ਼ਨ ਤਾਂ ਨਹੀਂ ਸੀ ਕਿ ਫਲਾਂ ਜਗ੍ਹਾ ਤੇ ਤੁਸੀਂ ਉਹ ਬਰਬਾਦ ਹੋ ਗਈ ਹੈ, ਤਬਾਹ ਹੋ ਗਈ ਹੈ ਤੇ ਬਚ ਕੇ ਜਾਓ ਤੇ ਉਹਦੇ ਤੇ ਤੁਸੀਂ ਜਾ ਕੇ ਹੁਣ ਆਪਣਾ ਕਬਜ਼ਾ ਜਮਾ ਲਓ, ਇਹ ਖੇਤ ਤੁਹਾਡੇ ਹੋ ਗਏ, ਇਹ ਏਰੀਆ ਤੁਹਾਡਾ ਹੋ ਗਿਆ। ਸੋ ਇਹਦੇ ਤੇ ਵੀ ਖੋਜ ਕਰਨ ਦੀ ਲੋੜ ਹੈ ਕਿ ਅੱਜ ਜਿਹੜੇ ਵਸਦੇ ਨੇ ਜਿਨ੍ਹਾਂ ਨੂੰ ਦਰਾਵੜ ਦਾ ਨਾਮ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਆਰੀਅਨਸ ਦੇ ਨਾਮ ਦਾ ਇੱਥੇ ਭੁਲੇਖਾ ਦਿੱਤਾ ਜਾਂਦਾ ਹੈ। ਮੇਰਾ ਮੰਨਣਾ ਇਹ ਹੈ ਕਿ ਅਸੀਂ ਉਹੀ ਉਸ ਕੌਮ ਦੇ ਵਿੱਚੋਂ ਹੀ ਹਾਂ, ਅਸੀਂ ਉਸੇ ਦੇ ਹੀ ਵਾਰਿਸ ਹਾਂ। ਇਹ ਉਹੀ ਬੋਲੀ ਦੇ ਰੂਪ ਜਿਹੜੇ ਨੇ ਪੰਜਾਬੀ ਦੇ ਅੱਗੇ ਵੱਖੋ ਵੱਖ ਜਿਹੜੇ ਸਾਡੇ ਕੋਲ ਆਉਂਦੇ ਜਾਂਦੇ ਨੇ, ਲੇਕਿਨ ਇਹ ਸਾਰਾ ਕੁਝ ਤੈਅ ਕੌਣ ਕਰੇਗਾ? ਇਸ ਦੇ ਵਾਸਤੇ ਇੱਕ ਵੱਡੀ ਖੋਜ ਦੀ ਲੋੜ ਹੈ, ਇੰਟਰਨੈਸ਼ਨਲ ਇਦਾਰਿਆਂ ਦੇ ਨਾਲ ਮਿਲ ਕੇ, ਤੇ ਇੱਥੋਂ ਦੀਆਂ ਸਰਕਾਰਾਂ ਨੂੰ ਲੋੜ ਹੈ, ਇੱਥੋਂ ਦੇ ਲੋਕਾਂ ਨੂੰ ਲੋੜ ਹੈ, ਲੋਕਾਂ ਨੂੰ ਜ਼ੋਰ ਦੇਣ ਦੀ ਲੋੜ ਹੈ। ਜਦੋਂ ਤੱਕ ਲੋਕ ਜ਼ੋਰ ਨਹੀਂ ਦਿੰਦੇ ਕੁਝ ਨਹੀਂ ਹੁੰਦਾ। ਔਰ ਜਿਵੇਂ ਤੁਸੀਂ ਇੱਥੇ ਆ ਕੇ ਖੜੇ ਹੋ, ਅਸੀਂ ਇੱਥੇ ਸਾਰੇ ਆ ਕੇ ਖੜੇ ਹਾਂ, ਅਗਰ ਇੱਥੇ ਪਬਲਿਕ ਜ਼ਿਆਦਾ ਆਏਗੀ ਤੇ ਡੈਫੀਨੇਟਲੀ ਜਿਹੜੇ ਇੱਥੋਂ ਦੇ ਇਦਾਰੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਪਬਲਿਕ ਦੀ ਇਹਦੇ ਵਿੱਚ ਦਿਲਚਸਪੀ ਜ਼ਿਆਦਾ ਹੈ, ਫਿਰ ਉਹਦੇ ਤੇ ਹੋਰ ਜ਼ਿਆਦਾ ਕੰਮ ਵੀ ਹੁੰਦਾ। ਉਹਦੇ ਨਾਲ ਮੈਂ ਐਡ ਕਰਦਾ, ਇੱਥੇ ਹੜੱਪਾ ਪਿੰਡ ਦਾ ਨਾਂ ਹੈ, ਅਜੇ ਵੀ ਲੋਕ ਰਹਿ ਰਹੇ ਆ। ਜਿੱਥੋਂ ਆਪਾਂ ਐਂਟਰ ਕੀਤਾ ਉਹਦੇ ਨੇੜੇ ਛੋਟਾ ਜਿਹਾ ਪਿੰਡ ਹੈ ਤੇ ਇਹ ਡਿਸਟ੍ਰਿਕਟ ਸਾਹੀਵਾਲ ਹੈ ਪੰਜਾਬ ਦਾ। ਸਾਹੀਵਾਲ ਡਿਸਟ੍ਰਿਕਟ ਅਸੀਂ ਬਚਪਨ ਤੋਂ ਮਿੰਟ ਗੁਮਰੀ ਪਹਿਲੇ ਕਹਿੰਦੇ ਸੀ। ਹਾਂਜੀ, ਪਹਿਲਾਂ ਮਿੰਟ ਗੁਮਰੀ ਕੇ ਸਾਹੀਵਾਲ ਦਾ ਬੜਾ ਨਾਂ ਸੁਣਦੇ ਆ ਰਹੇ ਜੀ ਅਸੀਂ ਬਚਪਨ ਤੋਂ। ਸਾਹੀਵਾਲ ਦੀਆਂ ਮੱਝਾਂ ਬੜੀਆਂ ਮਸ਼ਹੂਰ ਸੀ, ਨੀਲ ਗਾਵਾਂ ਜਿਹਨੂੰ ਆਪਾਂ ਕਹਿ ਦਿੰਦੇ ਆ। ਇਸ ਏਰੀਏ ਦੇ ਵਿੱਚ ਨੀਲ ਦੀ ਖੇਤੀ ਹੁੰਦੀ ਸੀ, ਜਿਹੜਾ ਨੀਲ ਰੰਗ ਦੇ ਤੌਰ ਤੇ ਵਰਤਿਆ ਜਾਂਦਾ ਸੀ। ਤੇ ਆਪਾਂ ਗੱਲਬਾਤ ਕਰ ਰਹੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਜਿਹੜੀ ਐਕਸਪੋਰਟ ਹੋ ਰਹੀ ਸੀ ਬਿਜ਼ਨਸ ਦੀ, ਉਹਨਾਂ ਦੇ ਰਾਜ ਤੋਂ ਬਾਹਰ ਚੀਜ਼ ਜਾਂਦੀ ਸੀ, ਉਹ ਨੀਲ ਜ਼ਿਆਦਾ ਜਾਂਦਾ ਸੀ। ਤੇ ਨੀਲ ਇਹ ਖੇਤਰ ਨੂੰ ਇਸ ਕਰਕੇ ਨੀਲ ਕਿਹਾ ਜਾਂਦਾ। ਇੱਥੇ ਦੀਆਂ ਗਾਵਾਂ ਬੜੀਆਂ ਦੁੱਧ ਦਿੰਦੀਆਂ ਸੀ, ਬੜੀਆਂ ਮਸ਼ਹੂਰ ਸੀ, ਨੀਲ ਗਾਂ ਦਾ ਨਾਂ ਉੱਥੋਂ ਮਸ਼ਹੂਰ ਹੋਇਆ। ਸਾਹੀਵਾਲ ਦੀ ਮੱਝ ਬੜੀ ਮਸ਼ਹੂਰ ਹੈ। ਮੈਨੂੰ ਯਾਦ ਹੈ ਜਦੋਂ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ ਤੇ ਇੱਧਰਲੇ ਪੰਜਾਬ ਦੇ ਚੀਫ ਮਿਨਿਸਟਰ ਨੇ ਉਹਨਾਂ ਨੂੰ ਸਾਹੀਵਾਲ ਦੀਆਂ ਮੱਝਾਂ ਗਿਫਟ ਕੀਤੀਆਂ ਸੀ, ਭੇਜੀਆਂ ਸੀ ਉੱਧਰ ਪੰਜਾਬ ਦੇ ਵਿੱਚ। ਸੋ ਇਹ ਇੱਕ ਬੜਾ ਸਾਡਾ ਉਹ ਖੇਤਰ ਹੈ ਜਿਹੜਾ ਸਾਨੂੰ ਆਪਣਾ ਲੱਗਣਾ ਚਾਹੀਦਾ ਹੈ, ਸਾਡੇ ਪੰਜਾਬ ਦਾ ਹੈ। ਜਦੋਂ ਆਪਾਂ ਪੜ੍ਹਦੇ ਹਾਂ ਇਹਨਾਂ ਨੂੰ ਕਈ ਵਾਰ ਆਪਾਂ ਨੂੰ ਲੱਗਦਾ ਕਿ ਇਹ ਉਹ ਚੀਜ਼ ਹੈ ਜਿਹੜੀ ਸਾਡੇ ਨਾਲ ਜਿਹੜਾ ਕੋਈ ਲਿੰਕ ਨਹੀਂ ਹੈ, ਜਦ ਕਿ ਇਹ ਉੱਥੋਂ ਸਾਡੀ ਸ਼ੁਰੂਆਤ ਹੁੰਦੀ ਹੈ। ਜੇ ਮੈਂ ਕਹਾਂ ਕਿ ਪੰਜਾਬ ਦੀ ਹਿਸਟਰੀ ਲਿਖਣੀ ਹੋਵੇ ਤੇ ਇਸ ਹੜੱਪਾ ਸਿਵਲਾਈਜੇਸ਼ਨ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ। ਇੱਕ ਹੋਰ ਮੈਂ ਦੱਸਦਾ ਜਾਵਾਂ, ਇਸ ਏਰੀਏ ਦੇ ਅੰਦਰ ਇੱਕ ਵੱਡੀ ਜਿਹੜੀ ਲੁਕਾਈ ਦੀ ਰੈਜ਼ਿਸਟੈਂਸ ਗੋਰੇ ਨੂੰ ਇੱਥੇ ਵੇਖਣੀ ਪਈ ਸੀ, ਔਰ ਸ਼ਾਇਦ ਇਹ ਲੋਕਾਂ ਦੀ ਜਿਹੜੀ ਆਪਣੇ ਤੌਰ ਤੇ, ਇੱਕ ਤੇ ਹੁੰਦਾ ਨਾ ਬਾਦਸ਼ਾਹਾਂ ਦੇ ਗਰੁੱਪ ਜਿਹੜੇ ਹੁੰਦੇ ਨੇ, ਉਹ ਲੋਕਾਂ ਨੂੰ ਲੜਾਉਂਦੇ ਨੇ ਤੇ ਲੋਕ ਲੜਦੇ ਨੇ। ਆਪਣੇ ਤੌਰ ਤੇ ਆਮ ਕਬੀਲਿਆਂ ਨੇ ਜਿਹੜਾ ਰੈਜ਼ਿਸਟ ਕੀਤਾ ਸੀ, ਉਹ ਰਾਏ ਅਹਿਮਦ ਖਾਂ ਖਰਲ, ਉਹ ਜਾਮਰਾ ਜਿੱਥੇ ਅਸੀਂ ਖੜੇ ਹਾਂ ਇੱਥੋਂ 40-50 ਕਿਲੋਮੀਟਰ ਮੈਕਸਿਮਮ ਹੈ, ਔਰ ਇਹ ਪੂਰਾ ਏਰੀਆ ਉਸ ਰੈਜ਼ਿਸਟੈਂਸ ਦਾ ਗੜ ਸੀ ਜਿੱਥੇ ਅਸੀਂ ਖੜੇ ਹਾਂ। ਅੰਗਰੇਜ਼ਾਂ ਨਾਲ ਜਿਹੜੀ ਕੀਤੀ ਸੀ। ਉਸ ਵੇਲੇ ਇਸ ਪੂਰੇ ਏਰੀਆ ਦੀ ਜਿਹੜੀ ਪਾਪੂਲੇਸ਼ਨ ਹੈ ਉਹ 5 ਤੋਂ 6 ਲੱਖ ਸੀ ਤੇ 1 ਲੱਖ ਦੇ ਕਰੀਬ ਲੋਕ ਜਿਹੜੇ ਸਨ ਉਹ ਡਾਇਰੈਕਟ ਉਸ ਜੰਗ ਜਿਹੜੇ ਸਨ ਗੋਰੇ ਦੇ ਨਾਲ ਲੜ ਰਹੇ ਸੀ। ਇਹ ਰਾਜਾ ਸਾਹਿਬ ਗੱਲ ਕਰੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਇੱਕਦਮ ਜਦੋਂ ਅੰਗਰੇਜ਼ਾਂ ਨੇ ਰਾਜ ਕੀਤਾ ਤੇ ਇੱਥੇ ਦੇ ਲੋਕਾਂ ਨੇ ਬਹੁਤ ਰੈਜ਼ਿਸਟ ਕੀਤਾ। ਇਹ ਨਹੀਂ ਕਿ ਇੱਕਦਮ ਉਹਨਾਂ ਦਾ ਰਾਜ ਹੋ ਗਿਆ, ਬੜਾ ਟਾਈਮ ਲੱਗਾ। ਕਈ ਵਾਰ ਤਾਂ ਲੱਗਦਾ ਕਿ ਅੰਗਰੇਜ਼ਾਂ ਦਾ ਪੰਜਾਬ ਤੇ ਪੂਰਾ ਰਾਜ ਹੋਇਆ ਹੀ ਨਹੀਂ ਸੀ। ਇਹ ਬੜੀ ਰੈਜ਼ਿਸਟੈਂਸ ਰਹੀ ਹੈ। ਚੰਗਾ ਕੀਤਾ ਤੁਸੀਂ ਮੈਂਸ਼ਨ ਕੀਤਾ ਉਹਨਾਂ ਦਾ, ਰਸਤੇ ਜਾਂਦੇ ਉਹਨਾਂ ਦਾ ਤੁਸੀਂ ਦਿਖਾ ਰਿਹਾ ਸੀ ਕਿ ਪਿੰਡ ਨੇੜੇ ਹੀ ਹੈ। ਔਰ ਇਹ ਕੋਈ 42 ਦਿਨ ਤੇ ਜਿਹੜੇ ਸੀ ਨਾ ਜੰਗ ਲੱਗੀ ਰਹੀ ਸੀ, ਉਹਦੇ ਚ ਰਾਏ ਅਹਿਮਦ ਖਾਂ ਖਰਲ ਤੀਜੇ ਦਿਨ ਸ਼ਹੀਦ ਹੋ ਗਏ ਸਨ। ਤੇ ਇਹ ਵੀ ਲੱਭਣ ਦੀ ਲੋੜ ਹੈ ਕਿ ਬਾਕੀ 39 ਦਿਨ ਕਿਹੜੇ ਲੜਦੇ ਰਹੇ ਸਨ, ਉਹ ਕਿਹੜੇ ਕਬੀਲੇ ਸਨ, ਕੋਈ ਉਹਨਾਂ ਦਾ ਨਾਮ ਵੀ ਅੱਗੇ ਆਉਣਾ ਚਾਹੀਦਾ। ਫੈਸਲ ਸਾਹਿਬ, ਆ ਜਿਹੜੀਆਂ ਨਾਲੀਆਂ ਤੁਸੀਂ ਥੋੜਾ ਜਿਹਾ ਜ਼ੂਮ ਕਰਕੇ ਦਿਖਾਓ, ਇਹ ਭਾਵੇਂ ਹੁਣ ਨਵੀਆਂ ਬਣਾਈਆਂ ਪਰ ਜਦੋਂ ਇਹਦੀ ਖੁਦਾਈ ਹੋ ਰਹੀ ਸੀ ਉਹਦੇ ਵਿੱਚ ਇਹਦੀ ਤੁਸੀਂ ਲੈਵਲ ਦੇਖੋ ਕਿ ਕਿਵੇਂ ਇਹਦਾ ਕੰਸਟਰਕਸ਼ਨ ਇਦਾਂ ਹੋਈ ਕਿ ਪਾਣੀ ਇੱਕ ਸਾਈਡ ਨੂੰ ਜਾਂਦਾ ਰਹੇ। ਹੁਣ ਆਪਾਂ ਅੱਜ ਚੜ੍ਹਦੇ ਪੰਜਾਬ 'ਚ ਵੀ, ਲਹਿੰਦੇ ਪੰਜਾਬ ਦੇ ਵੀ ਪਿੰਡਾਂ 'ਚ ਦੇਖਦੇ ਹਾਂ ਨਾਲੀਆਂ ਦਾ ਅਜੇ ਵੀ ਉਹ ਮਤਲਬ ਜਿਹੜਾ ਮੁਕਾਮ ਨਹੀਂ ਹੈ ਜੋ ਇਸ ਵੇਲੇ ਇਸ ਸਭਿਅਤਾ 'ਚ ਸਾਨੂੰ ਦੇਖਣ ਨੂੰ ਮਿਲ ਰਿਹਾ।
ਸੋ ਕਹਿਣ ਦਾ ਮਤਲਬ ਕਿ ਸਾਡੇ ਪੰਜਾਬ ਦੇ ਜਿਹੜੇ ਪੁਰਾਤਨ ਜਿਹੜਾ ਇਤਿਹਾਸ ਦੇ ਵਿੱਚ ਜਾਂ ਸੱਭਿਅਤਾ ਵਿੱਚ ਇਹੋ ਜਿਹੇ ਲੋਕ ਸੀ ਜਿੱਥੇ ਕਿਤੇ ਸੱਭਿਅਤਾ ਜੋ ਜਿਨ੍ਹਾਂ ਕਾਰਨਾਂ ਕਰਕੇ ਵੀ ਇੱਕ ਵਾਰੀ ਖਤਮ ਹੋਈ, ਤੇ ਜੇ ਉਹ ਕਿਤੇ ਚੱਲਦੀ ਰਹਿੰਦੀ ਤੇ ਸਾਡੀ ਜਿਹੜੀ ਇਹ ਇੱਥੇ ਦੀ ਸੱਭਿਅਤਾ ਸੀ, ਇਹ ਦੁਨੀਆ ਦੀ ਸਭ ਤੋਂ ਐਡਵਾਂਸ ਤੇ ਸਭ ਤੋਂ ਜਿਹੜੀ ਖੁਸ਼ਹਾਲ ਸੱਭਿਅਤਾ ਉਹ ਆਪਣੀ ਪੰਜਾਬ ਦੀ ਸੀ। ਔਰ ਉਸ ਵੇਲੇ ਵੀ ਇਹ ਦੁਨੀਆ ਦੀ ਸਭ ਤੋਂ ਅਮੀਰ ਜਿਹੜੀ ਸਿਵਲਾਈਜੇਸ਼ਨ ਸੀ। ਦੇਖੋ ਇੱਥੇ ਸਾਡੇ ਇੱਕ ਰਿਆਸਤ ਹੈ, ਇੱਕ ਸੂਬਾ ਹੈ ਬਲੋਚਿਸਤਾਨ। ਬਲੋਚਿਸਤਾਨ ਦੇ ਅੰਦਰ ਨਾ ਪਹਿਲੇ ਮੇਰਗੜ੍ਹ ਦੀ ਜਿਹੜੀ ਸਿਵਲਾਈਜੇਸ਼ਨ ਸੀ ਉਹਨੂੰ ਵੱਖ ਇਸ ਨੂੰ ਮੰਨਦੇ ਸਨ ਲੋਕ, ਲੇਕਿਨ ਨਵੀਂ ਰਿਸਰਚ ਨੇ ਸਾਬਿਤ ਕੀਤਾ ਹੈ ਕਿ ਇਹ ਇੱਕ ਹੀ ਸਿਵਲਾਈਜੇਸ਼ਨ ਸੀ। ਸੋ ਇਹ ਸਿਵਲਾਈਜੇਸ਼ਨ ਇਟਸ ਮੀਨ ਕਿ 9000 ਸਾਲ ਪਹਿਲੇ ਤੋਂ ਇਸ ਸਿਵਲਾਈਜੇਸ਼ਨ ਦੀ ਜਿਹੜੀ ਘਟੋ ਘਟ ਜ਼ਿੰਦਗੀ ਬਣਦੀ ਹੈ ਨਾ, ਉਹ 5000 ਸਾਲ ਬਣਦੀ ਹੈ, 50 ਸਦੀਆਂ ਬਣਦੀ ਹੈ। 50 ਸਦੀਆਂ ਦੁਨੀਆ ਦੀ ਇਹ ਰਿਚ ਸਿਵਲਾਈਜੇਸ਼ਨ ਰਹੀ ਸੀ, ਔਰ ਇਹ ਕਿਸੇ ਹੋਰ ਦੀ ਨਹੀਂ ਸੀ। ਦੱਸਣ ਦੀ ਲੋੜ ਹੈ ਕਿ ਸਾਡੀ ਆਪਣੀ ਸੀ। ਤੁਸੀਂ ਇਹ ਦੇਖੋ ਕਿ ਇਹ ਉਸੇ ਟਾਈਮ ਦੀ ਸੱਭਿਅਤਾ ਜਦੋਂ ਮੀਜ਼ੋਪੋਟੇਮੀਆ, ਜਿਹਨੂੰ ਇਰਾਕ ਦਾ ਏਰੀਆ ਜਿਹੜਾ ਹੈਗਾ, ਜਿਹਨੂੰ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਖੁਸ਼ਹਾਲ ਗਿਣਿਆ ਜਾਂਦਾ, ਉਹ ਉਸ ਟਾਈਮ ਦੀ ਤੇ ਇਹਨਾਂ ਦਾ ਆਪਸ ਵਿੱਚ ਬਿਜ਼ਨਸ ਤਾਲੁਕਾਤ ਵੀ ਸੀ। ਉਹ ਟਾਈਮ ਇਦਾਂ ਸੀ, ਦੁਨੀਆ ਦੀ ਪੋਪੂਲੇਸ਼ਨ ਕੋਈ ਬਹੁਤੀ ਨਹੀਂ ਸੀ ਜੀ, ਤੇ ਇੱਕ ਦੂਜੇ ਨਾਲ ਜਿਹੜਾ ਰਾਬਤਾ ਸੀ ਇੰਨੀ ਦੂਰ, ਕੋਈ ਮੇਰੇ ਖਿਆਲ ਆ ਵੀ ਜਾਣ ਆਉਣ ਦੇ ਵੀ ਪੈਦਲ ਤੋਂ ਬਿਨਾਂ, ਘੋੜੇ ਵੀ ਸ਼ਾਇਦ ਹੀ ਹੋਣ 5000 ਸਾਲ ਪਹਿਲਾਂ। ਇਹ ਤਾਂ ਬਾਅਦ ਵਿੱਚ 2200-2300 ਸਾਲ ਪਹਿਲਾਂ ਘੋੜਿਆਂ ਦਾ ਪਤਾ ਲੱਗਾ ਕਿ ਯੂਜ਼ ਹੁੰਦੇ ਸੀ। ਤੇ ਉਸ ਟਾਈਮ ਤੇ ਲੋਕ ਇੱਕ ਦੂਜੇ ਨਾਲ ਕਿਵੇਂ ਰਾਬਤਾ ਰੱਖਦੇ ਸੀ, ਬਿਜ਼ਨਸ ਕਰਦੇ ਸੀ, ਤੇ ਇੱਕ ਜਿਹੜੀਆਂ ਚੀਜ਼ਾਂ ਉੱਧਰ ਮਿਲੀਆਂ ਉਹ ਇੱਥੇ ਵੀ ਲੱਭੀਆਂ ਜੀ। ਜਿਹਦਾ ਮਤਲਬ ਕੋਈ ਨਾ ਕੋਈ ਤੇ ਕਨੈਕਸ਼ਨ ਸੀ, ਜੋ ਇੱਥੇ ਲੱਭ ਰਿਹਾ ਉਹ ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਉਹੀ ਕੁਝ ਮਿਲਿਆ। ਸੋ ਇਹ ਇੱਕ ਦੂਜੇ ਨਾਲ ਜਿਹੜਾ ਮਾਨਵਤਾ ਦਾ ਆਸ ਵਿੱਚ ਸੰਪਰਕ ਸੀਗਾ ਉਹ ਉਸ ਟਾਈਮ ਤੇ ਬੜਾ, ਕਿਉਂਕਿ ਉਦੋਂ ਨਾ ਹੱਦਾਂ ਸਰਹੱਦਾਂ ਸੀ। ਤੁਸੀਂ ਮਾੜਾ ਜਿਹਾ ਸੋਚ ਕੇ ਦੇਖੋ ਕਿ ਜਦੋਂ ਇਹ ਰਾਜਾ ਸਾਹਿਬ ਇਹ ਸੱਭਿਅਤਾ ਦੀ ਆਪਾਂ ਗੱਲ ਕਰਦੇ ਉਦੋਂ ਕੋਈ ਦੇਸ਼ ਵੰਡੇ ਨਹੀਂ ਸੀ ਹੋਏ। ਹਾਂ, ਦੁਨੀਆ ਸਾਰੀ ਇੱਕ ਸੀ। ਤੇ ਚਲੋ ਹੁਣ ਤਾਰਾਂ ਲੱਗ ਗਈਆਂ, ਵਾੜਾਂ ਲੱਗ ਗਈਆਂ, ਤੇ ਹੱਦਾਂ ਸਰਹੱਦਾਂ ਹੋ ਗਈਆਂ, ਪਰ ਜਿਹੜੀ ਬੋਲੀ ਦੀ ਸਾਂਝ ਹੈ, ਜਿਹੜੀ ਤੁਹਾਡੀ ਰਹਿਤਲ ਦੀ ਸਾਂਝ ਹੈ, ਉਹ ਕਦੀ ਮਿਟ ਨਹੀਂ ਸਕਦੀ। ਤੇ ਇਹ ਹੁਣ ਦੁਬਾਰਾ ਉਹ ਜਿਹੜਾ ਸਾਂਝੀ ਵਾਲਤਾ ਜਿਹੜਾ ਸੰਦੇਸ਼ ਹੈ ਉਹ ਆਪਾਂ ਨੂੰ ਦੁਬਾਰਾ ਸੁਣਨ ਨੂੰ ਮਿਲ ਰਿਹਾ, ਤੇ ਬਹੁਤ ਜਲਦੀ ਲੋਕ ਇੱਕ ਦੂਜੇ ਨਾਲ ਜੁੜ ਰਹੇ ਆ। ਤੇ ਆਹ ਜਿਹੜੀਆਂ ਚੀਜ਼ਾਂ ਆਪਣੀਆਂ ਲੱਗਦੀਆਂ ਸਾਰੀਆਂ ਹੈ ਵੀ, ਤੇ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਕਿ ਕਿੰਨੀ ਵਧੀਆ ਪੁਰਾਤਨ ਸੱਭਿਅਤਾ ਦੇ ਵਿੱਚੋਂ ਅੱਜ ਅਸੀਂ ਪੰਜਾਬੀ ਅੱਜ ਇੱਥੇ ਪਹੁੰਚੇ ਹੋਏ ਹਾਂ। ਇੱਕ ਹੋਰ ਚੀਜ਼ ਮੈਂ ਡਾਕਟਰ ਸਾਹਿਬ ਐਡ ਕਰਦਾ ਜਾਵਾਂ, ਵੀਡੀਓ ਲੰਬੀ ਹੋ ਰਹੀ ਹੈ, ਕਿ ਅਸੀਂ ਉਸ ਵੇਲੇ ਨਾ ਜਿਹੜੀ ਜ਼ਬਾਨ ਸੀ, ਅਸੀਂ ਇਸ ਹੱਦ ਤੱਕ ਮੁਸਤਹਕਮ ਸਾਡੀ ਜ਼ਬਾਨ ਸੀ ਕਿ ਉਹਦਾ ਸਕ੍ਰਿਪਟ ਵੀ ਅਸੀਂ ਯਾਦ ਕੀਤਾ ਹੋਇਆ ਸੀ, ਜਿਸ ਲੈਂਗੁਏਜ ਦੇ ਅੰਦਰ ਅਸੀਂ ਲਿਖਦੇ ਸੀ। ਫਿਰ ਆਰਟ ਦੇ ਨਾਲ ਜੁੜੇ ਹੋਏ, ਸੰਗੀਤ ਦੇ ਨਾਲ ਜੁੜੇ ਹੋਏ ਜਿਤਨੀਆਂ ਵੀ ਮੂਰਤੀਆਂ ਸਾਨੂੰ ਇੱਥੋਂ ਮਿਲਦੀਆਂ ਉਹਨਾਂ ਦੇ ਅੰਦਰ ਤੁਹਾਨੂੰ ਸਭ ਤੋਂ ਜ਼ਿਆਦਾ ਡਾਂਸਿੰਗ ਮੂਰਤੀਆਂ ਜਿਹੜੀਆਂ ਮਿਲਣਗੀਆਂ। ਹੁਣ ਜਿਹੜੇ ਕਨਸੈਪਚੁਅਲ ਦੇਖੋ, ਉਹਦੇ ਬੈਕਗ੍ਰਾਉਂਡ ਤੇ ਜਿਹੜੀ ਹਿਸਟਰੀ ਹੈ ਕਿ ਉਹਦੇ ਅੰਦਰ ਆਰਟ ਦੇ ਨਾਲ ਕਿਸ ਹੱਦ ਤੱਕ ਉਹ ਸਿਵਲਾਈਜੇਸ਼ਨ ਤਰੱਕੀ ਅੱਗੇ ਕਰ ਚੁੱਕੀ ਸੀ। ਜਿਸ ਦਿਨ ਇਹ ਲੈਂਗੁਏਜ ਦਾ ਜਿਹਦਾ ਵੀ ਸਕ੍ਰਿਪਟ ਹੈ, ਜਿਸ ਤਰੀਕੇ ਨਾਲ ਬਾਕੀ ਸਿਵਲਾਈਜੇਸ਼ਨ ਮੈਸੋਪੋਟੇਮੀਆ ਦੇ ਸਿਵਲਾਈਜੇਸ਼ਨ ਦੀ ਲੈਂਗੁਏਜ ਉਹ ਪੜ੍ਹੀ ਜਾ ਚੁੱਕੀ ਹੈ, ਜਿਸ ਦਿਨ ਇਸ ਨੂੰ ਸਮਝ ਲਿਆ ਜਾਏਗਾ ਉਸ ਦਿਨ ਬਹੁਤ ਵੱਡੇ ਉਕਦੇ ਖੁੱਲਣਗੇ, ਔਰ ਫਿਰ ਸਾਡੇ ਕੋਲ ਬਾਕੀ ਮਾਣ ਬਚੇਗਾ ਕਿ ਅਸੀਂ ਮਾਣ ਕਰਾਂਗੇ ਕਿ ਅਸੀਂ ਕਿਤਨੀ ਰਿਚ ਸਿਵਲਾਈਜੇਸ਼ਨ। ਕੋਈ ਵੀ ਜਿਹੜਾ ਆਰਟ ਹੈ ਉਦੋਂ ਖੁਸ਼ਹਾਲ ਹੁੰਦਾ ਜਦੋਂ ਲੋਕੀ ਖੁਸ਼ਹਾਲ ਨੇ। ਉਹ ਕਹਿੰਦੇ ਨੇ ਕਿ ਜਦੋਂ ਬੰਦੇ ਦੀਆਂ ਬੇਸਿਕ ਰੋਟੀ ਤੇ ਕੁੱਲੀ ਜੁੱਲੀ ਵਾਲੀ ਜਿਹੜੀ ਲੋੜਾਂ ਪੂਰੀਆਂ ਹੋ ਜਾਂਦੀਆਂ, ਫਿਰ ਆਰਟ ਵੱਲ ਨੂੰ ਜਾਂਦਾ। ਜਿਹੜੀਆਂ ਇੱਥੇ ਆਪਾਂ ਮੂਰਤੀਆਂ ਦੇਖਦੇ ਹਾਂ, ਮੈਂ ਮਿਊਜ਼ੀਅਮ 'ਚ ਹੋ ਕੇ ਆਇਆ ਬਾਈ ਦ ਵੇ, ਇੱਥੇ ਜਦੋਂ ਐਂਟਰ ਕਰਦੇ ਹਾਂ ਇੱਕ ਬਹੁਤ ਸੋਹਣਾ ਮਿਊਜ਼ੀਅਮ ਬਣਿਆ ਹੋਇਆ ਜਿੱਥੇ ਪੁਰਾਣੀਆਂ ਚੀਜ਼ਾਂ ਜਿੰਨੀਆਂ ਵੀ ਬਹੁਤ ਸੋਹਣੀਆਂ ਸਜਾ ਕੇ ਰੱਖੀਆਂ, ਨਾਲ ਹਿਸਟਰੀ ਲਿਖੀ ਹੈ। ਜਦੋਂ ਕਦੀ ਆਓ ਤੇ ਬਹੁਤ ਕੁਝ ਪਤਾ ਲੱਗਦਾ, ਤੇ ਉਹਦੇ ਵਿੱਚ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਉਸ ਟਾਈਮ ਦੀ ਸ਼ਿਲਪਕਾਰੀ ਜਾਂ ਉਸ ਟਾਈਮ ਦੀ ਜਿਹੜੀ ਲਿਪੀ ਤੁਸੀਂ ਗੱਲ ਕੀਤੀ ਹੈ ਕਿੰਨੀ ਐਡਵਾਂਸ ਸੀ। ਤੇ ਜਦੋਂ ਉਹਦਾ ਥੋੜਾ ਜਿਹਾ ਲਿੰਕ ਮਿਲ ਗਿਆ ਤੇ ਉਹ ਪੜ੍ਹਨ ਜੋਗੇ ਹੋ ਗਏ, ਤੇ ਉਦੋਂ ਦਾ ਇਤਿਹਾਸ ਸਾਨੂੰ ਬਹੁਤ ਕੁਝ ਪਤਾ ਲੱਗੇਗਾ, ਸਿੱਖਣ ਨੂੰ ਵੀ ਮਿਲੇਗਾ, ਤੇ ਬਹੁਤ ਕੁਝ ਅੱਖਾਂ ਖੋਲਣ ਵਾਲੀ ਗੱਲ ਹੈ। ਇੱਥੇ ਜ਼ਰੂਰ ਆਉਣਾ ਚਾਹੀਦਾ ਤੇ ਦੇਖ ਕੇ ਤੁਹਾਨੂੰ ਇੱਕ ਵਾਰੀ ਆਪਣੀ ਅੱਜ ਦੀ ਜ਼ਿੰਦਗੀ ਨੂੰ ਭੁੱਲ ਕੇ, ਤੇ ਉਹ ਜਦੋਂ ਉਹ ਕਹਿੰਦੇ ਨਾ ਵੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਵੱਡੇ ਲੈਵਲ ਤੇ ਦੇਖਦੇ ਹੋ ਤੇ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਦੇ ਹੋ, ਤਾਂ ਤੁਹਾਡਾ ਜਿਹੜਾ ਦਿਮਾਗ ਦੇ ਕਪਾੜ ਜਿਹੜੇ ਉਹ ਖੁੱਲਦੇ ਆ। ਇੱਥੇ ਆ ਕੇ ਵੀ ਤੁਹਾਨੂੰ ਪਤਾ ਲੱਗਦਾ ਕਿ ਆਪਾਂ ਕਿੰਨੀ ਕੁ ਨਿਗੂਣੀ, ਸਾਡੀ ਜ਼ਿੰਦਗੀ ਕਿੰਨੀ ਕੁ ਛੋਟੀ ਹੈ। ਜਦੋਂ 5000 ਸਾਲ ਦੀ ਇਤਿਹਾਸ ਨੂੰ ਸਾਹਮਣੇ ਦੇਖਦੇ ਹਾਂ, ਜਿਹੜੀ ਸਾਡੀ 70 80 90 ਸਾਲ ਦੀ ਜ਼ਿੰਦਗੀ ਕੁਛ ਵੀ ਨਹੀਂ ਹੈ, ਉਹਦੇ ਵਿੱਚ ਸਾਨੂੰ
ਕਿਹਨਾਂ ਚੀਜ਼ਾਂ 'ਤੇ ਤਵੱਜੋ ਦੇਣੀ ਚਾਹੀਦੀ ਆ, ਉਹ ਇੱਕ ਵਾਰ ਜ਼ਰੂਰ ਜ਼ਿਹਨ 'ਚ ਗੱਲਾਂ ਆਉਂਦੀਆਂ ਤੇ ਬਹੁਤ ਚੰਗਾ ਲੱਗਿਆ ਇੱਥੇ ਆ ਕੇ।